ਜਦੋਂ ਲਾਸਟ ਮੋਦੀ ਦੀ ਵਿਜ਼ਿਟ ਪਿਛਲੇ ਮਹੀਨੇ ਹੋਈ ਹੈ ਕਿ ਜੇ ਅਸੀਂ ਬਿਜ਼ਨਸ ਡੀਲ ਆਰਾਮ ਨਾਲ ਸਾਈਨ ਕਰਾਂਗੇ, ਅਸੀਂ ਆਲਰੇਡੀ ਜਿਹੜਾ ਬਜਟ ਦੇ ਵਿੱਚ ਥੋੜਾ ਘਟਾ ਦਿੱਤਾ ਹੈ। ਉਹਨੇ ਆਲਰੇਡੀ ਐਲਾਨ ਕਰਤਾ ਟਰੰਪ ਨੇ ਕਿ 2 ਅਪ੍ਰੈਲ ਤੋਂ ਟੈਰਿਫ ਲੱਗਣਗੇ ਫੁੱਲ। ਇਹਨਾਂ ਨੂੰ ਇਹ ਨਜ਼ਰ ਆ ਗਿਆ ਇੰਡੀਆ ਨੂੰ ਕਿ ਵੀ ਇੱਥੋਂ ਛੁਟਕਾਰਾ ਨਹੀਂ ਹੋਣਾ। ਜਿਹੜੀ $42 ਬਿਲੀਅਨ ਦਾ ਟ੍ਰੇਡ ਸਰਪਲਸ ਹੈ ਅਮਰੀਕਾ ਨਾਲ, ਉਹ ਲੈਵਲ ਹੀ ਕਰਨਾ ਪਏਗਾ। ਤੇ $42 ਬਿਲੀਅਨ ਤੁਸੀਂ ਇੰਡੀਆ ਦੀ ਇਕਨੋਮੀ ਚੋਂ ਕੱਢ ਲਓ ਤੇ ਉਹ ਤਾਂ ਕਲੈਪਸ ਹੋ ਜਾਂਦੇ ਨੇ। Time for dragon, elephant to dance together, says China's foreign minister. India-China made positive strides after Modi-Xi meeting. Boundary issues should not define ties. ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਭਾਰਤ ਨੂੰ ਟੈਰਿਫ ਕਿੰਗ ਕਹਿ ਕੇ ਬਾਰ-ਬਾਰ ਰਗੜੇ ਦਿੱਤੇ ਜਾ ਰਹੇ ਨੇ। ਔਰ ਆਪਣੇ ਸਟੇਟ ਆਫ ਯੂਨੀਅਨ ਦੇ ਭਾਸ਼ਣ ਵਿੱਚ ਟਰੰਪ ਨੇ ਐਲਾਨ ਕੀਤਾ ਸੀ ਕਿ ਭਾਰਤ ਤੇ 2 ਅਪ੍ਰੈਲ ਤੋਂ ਟੈਰਿਫ ਲੱਗਣੀ ਸ਼ੁਰੂ ਹੋ ਜਾਵੇਗੀ। ਸੋ ਇਸ ਦੌਰਾਨ ਭਾਰਤ ਚੀਨ ਅੱਗੇ ਪੂਰੀ ਤਰ੍ਹਾਂ ਨਤਮਸਤਕ ਹੋ ਰਿਹਾ ਹੈ, ਜਿਸ ਦਾ ਸਬੂਤ ਚੀਨ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਕਿ ਜਿਸ ਵਿੱਚ ਉਸਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਹਾਥੀ ਤੇ ਡਰੈਗਨ ਜਿਹੜੇ ਨੇ ਉਹ ਇਕੱਠੇ ਡਾਂਸ ਕਰਨਗੇ। ਔਰ ਯਾਦ ਰਹੇ, ਡਰੈਗਨ ਚੀਨ ਦੀ ਪਹਿਚਾਣ ਹੈ, ਜਦੋਂ ਕਿ ਹਾਥੀ ਦਾ ਚਿੰਨ੍ਹ ਭਾਰਤ ਦੀ ਹੋਂਦ ਪ੍ਰਗਟਾਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਵੈਸੇ ਤਾਂ ਸਾਡੀ ਪੰਜਾਬੀ ਜ਼ੁਬਾਨ ਦਾ ਅਖਾਣ ਹੈ ਕਿ 2 ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ। ਉਹ ਲੱਗਦਾ ਵੀ ਉੱਥੇ ਖਾਇਆ ਹੋਣਾ, ਦੂਜੇ ਨੂੰ ਹੋਣਾ ਉੱਥੇ ਖਾ ਲਿਆ, ਰਹਿੰਦਾ ਭੁੱਖਾ ਹੀ ਹੈ। ਤੇ ਜਿਹੜੇ ਵੈਸੇ ਦੋਗਲੇ ਹੋਣ, 2 ਬੇੜੀਆਂ ਤੇ ਪੈਰ ਰੱਖਣ ਵਾਲੇ ਹੋਣ, ਉਹਨਾਂ ਬਾਰੇ ਵੀ ਹੁੰਦਾ ਹੈ ਕਿ ਭਾਈ ਜਿਹੜਾ 2 ਬੇੜੀਆਂ ਤੇ ਪੈਰ ਰੱਖਦਾ ਹੈ ਉਹ ਡੁੱਬਦਾ ਹੀ ਡੁੱਬਦਾ ਹੈ। ਔਰ ਵੈਸੇ ਵੀ ਉਰਦੂ ਵਾਲਿਆਂ ਨੇ ਤਾਂ ਇਸ ਦਾ ਇੱਕ ਸ਼ੇਅਰ ਬਣਾ ਦਿੱਤਾ ਹੈ ਕਿ ਵੀ 2 ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ ਕਿ ਵੀ ਜਾਂ ਪੱਥਰ ਹੋ ਜਾਂ ਮੋਮ ਹੋ। ਇਹ ਜਿਹੜੀ 2 ਰੰਗੀ ਹੈ ਕਿਸੇ ਪਾਸੇ ਨਹੀਂ ਚੱਲਦੀ। ਹਾਲਾਂ ਨਹਿਰੂ ਨੇ 47 ਤੋਂ ਬਾਅਦ ਨਾਨ ਅਲਾਈਨਮੈਂਟ ਦੇ ਨਾਂ ਥੱਲੇ, ਜਿਹਨੂੰ ਨਿਊਟਰੈਲਿਟੀ ਦਾ ਨਾਂ ਦਿੱਤਾ ਗਿਆ, ਦੋਨਾਂ ਬਲਾਕਸ ਤੋਂ ਜਿਹੜੀ ਕੋਲਡ ਵਾਰ ਚੱਲ ਰਹੀ ਸੀ, ਸੋਵੀਅਤ ਯੂਨੀਅਨ ਔਰ ਅਮਰੀਕਾ, ਦੋਨਾਂ 'ਚੋਂ ਬੈਸਟ ਗੱਫਾ ਖਾਣ ਦੀ ਕੋਸ਼ਿਸ਼ ਕੀਤੀ। ਹਾਲਾਂ ਬਾਈ ਕਨਵਿਕਸ਼ਨ ਉਹ ਜ਼ਿਆਦਾ ਸੋਸ਼ਲਿਸਟ ਸੀ, ਲੇਕਿਨ ਕਦੇ ਵੀ ਅਮਰੀਕਾ ਦੇ ਨਾਲ ਵੀ ਉਸਨੇ ਸੰਬੰਧ ਉਹਨੇ ਤਲਖ ਨਹੀਂ ਹੋਣ ਦਿੱਤੇ। ਇਹੀ ਕਾਰਨ ਸੀ ਕਿ 62 ਦੇ ਵਿੱਚ ਜਦੋਂ ਚੀਨ ਦੇ ਨਾਲ ਟੱਕਰ ਹੁੰਦੀ ਹੈ ਅਕਤੂਬਰ ਦੇ ਮਹੀਨੇ 'ਚ, ਤੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹਦੇ ਨਾਲ ਯਾਰੀ ਸੀ, ਉਹਨਾਂ ਨੇ ਤਾਂ, ਕਿਉਂਕਿ ਚਾਈਨਾ ਸੋਵੀਅਤ ਯੂਨੀਅਨ ਭਰਾ ਹੀ ਸਮਝਦੇ ਸੀ ਆਪਣੇ ਆਪ ਨੂੰ, ਉਹਨਾਂ ਨੇ ਤਾਂ ਚੀਨ ਦੇ ਖਿਲਾਫ ਮਦਦ ਦੇਣ ਤੋਂ ਨਾ ਕਰ ਦਿੱਤੀ। 4 ਮਿਗ ਜਹਾਜ਼ ਦਿੱਤੇ, ਉਹਨਾਂ 'ਤੇ ਵੀ ਕਿਹਾ ਸੀ ਵੀ ਓਨਲੀ ਫॉर ਟ੍ਰੇਨਿੰਗ। ਤੇ ਉਦੋਂ ਪ੍ਰੈਜ਼ੀਡੈਂਟ ਕੈਨੇਡੀ ਨੇ, ਅਮਰੀਕਾ ਦੇ ਨੇ, ਜਹਾਜ਼ ਵੀ ਔਰ ਦੂਸਰੇ ਵੀ ਹੈਲਪ ਵੀ ਦਿੱਤੀ, ਔਰ ਅਮਰੀਕਾ ਭਾਰਤ ਦੇ ਨਾਲ ਆ ਕੇ ਖਲੋਤਾ। ਔਰ ਇਹ ਵੱਖਰੀ ਕਹਾਣੀ ਹੈ ਵੀ ਨਹਿਰੂ ਤਾਂ ਫਿਰ ਉਹ 62 ਦੀ ਜਿਹੜੀ ਹਿਊਮੀਲੇਸ਼ਨ ਸੀ ਉਹਨੂੰ ਬਹੁਤੀ ਦੇਰ ਜਾਰੀ ਨਹੀਂ ਸਕਿਆ। 2 ਸਾਲ ਦੇ ਵਿੱਚ 27 ਮਈ 1964 ਨੂੰ ਉਹਦੀ ਮੌਤ ਹੋ ਗਈ। ਇੰਦਰਾ ਗਾਂਧੀ ਤੱਕ ਪਹੁੰਚਦਿਆਂ, ਸ਼ਾਸਤਰੀ ਦਾ ਬਰੀਫ ਪੀਰੀਅਡ ਸੀ 18-19 ਮਹੀਨੇ ਦਾ, ਇੰਦਰਾ ਗਾਂਧੀ ਤੱਕ ਪਹੁੰਚਦਿਆਂ ਉਹਨੇ ਕਾਫੀ ਝੁਕਾਅ ਸੋਵੀਅਤ ਯੂਨੀਅਨ ਦੇ ਵੱਲ ਕਰਦੇ ਇੱਕ ਸਟੇਜ ਐਸੀ ਆਈ ਕਿ 1971 ਤੱਕ ਪਹੁੰਚਦਿਆਂ ਉਹਨੇ ਸੋਵੀਅਤ ਯੂਨੀਅਨ ਦੇ ਨਾਲ ਡਿਫੈਂਸ ਡੀਲ ਕਰ ਲਈ, ਜਿਹਦੇ 'ਚ ਉਹਨੇ ਫਿਰ ਪਾਕਿਸਤਾਨ ਨੂੰ ਤੋੜਿਆ। ਕਿਉਂਕਿ ਜੇ ਅਮਰੀਕਾ ਦਾ 7th ਫਲੀਟ ਇੰਡੀਅਨ ਓਸ਼ਨ ਦੇ ਵਿੱਚ ਸੀ ਤੇ ਸੋਵੀਅਤ ਯੂਨੀਅਨ ਦਾ ਵੀ ਵੱਡਾ ਬੇੜਾ ਘੁੰਮ ਰਿਹਾ ਸੀ, ਔਰ ਉਹ ਟਰੀਟੀ ਇੰਡੀਆ ਔਰ ਸੋਵੀਅਤ ਯੂਨੀਅਨ ਦੀ ਸੀ। ਜਿਹੋ ਜਿਹੀ ਨੈਟੋ ਦੇ ਜਿਹੜੇ ਮੈਂਬਰ ਮੁਲਕ ਨੇ ਉਹਨਾਂ ਦੀ ਇੱਕ ਦੂਜੇ, ਜੇ ਇੱਕ 'ਤੇ ਹਮਲਾ ਹੋਇਆ ਤੇ ਸਾਰਿਆਂ 'ਤੇ ਸਮਝਿਆ ਜਾਏਗਾ, ਇਵੇਂ ਹੀ ਸੀ ਜੇ ਇੰਡੀਆ 'ਤੇ ਹਮਲਾ ਹੋਇਆ ਤੇ ਉਹ ਸੋਵੀਅਤ ਯੂਨੀਅਨ 'ਤੇ ਸਮਝਿਆ ਜਾਏਗਾ। ਸੋ ਅਮਰੀਕਾ ਦਾ 7th ਫਲੀਟ ਵੀ ਸਮੁੰਦਰ 'ਚ ਹੀ ਗੇੜੇ ਦਿੰਦਾ ਰਿਹਾ। ਇੰਡੀਆ ਨੇ ਪਾਕਿਸਤਾਨ ਨੂੰ ਤੋੜਤਾ, ਮਸ਼ਰਕੀ ਪਾਕਿਸਤਾਨ ਜਿਹੜਾ ਉਹ ਬੰਗਲਾਦੇਸ਼ ਬਣਾ ਦਿੱਤਾ। ਫਿਰ ਇੰਦਰਾ ਗਾਂਧੀ ਐਮਰਜੈਂਸੀ ਲਾਉਣ ਵੇਲੇ ਵੀ ਸੋਵੀਅਤ ਯੂਨੀਅਨ ਦੇ ਥੱਲੇ ਹੀ ਉਹ ਸਾਰਾ ਪ੍ਰਭਾਵ, ਔਰ ਜਿਹੜਾ ਫਿਰ ਸਿੱਖਾਂ ਦੇ ਖਿਲਾਫ ਇੱਕ ਪਾਸੇ ਤਾਂ ਬ੍ਰਾਹਮਣਵਾਦੀ ਲੌਬੀ ਹੈ ਰਾਜ ਦੀ RN ਕੌ ਮੁਖੀ ਦੇ ਥੱਲੇ, ਦੂਸਰੇ ਪਾਸੇ ਸੋਵੀਅਤ ਯੂਨੀਅਨ ਜਿਹੜਾ ਅਫਗਾਨਿਸਤਾਨ 'ਚ ਆ ਕੇ ਬੈਠਾ ਸੀ, ਔਰ ਉਸ ਟੀਟੀ ਦਾ ਹੀ ਸਹਾਰਾ ਲੈ ਕੇ ਜਿਹੜੀ ਇੰਡੀਆ ਦੇ ਨਾਲ ਸੀ, ਉਹਨੇ ਕੋਸੇ ਪਾਣੀਆਂ ਤੱਕ ਵੀ ਪਹੁੰਚਣਾ ਸੀ ਇੰਡੀਅਨ ਓਸ਼ਨ ਦੇ, ਜਿਵੇਂ ਉਹ ਅਫਗਾਨਿਸਤਾਨ ਤੱਕ ਪਹੁੰਚਿਆ ਜਾਂ ਪਹਿਲਾਂ ਹੰਗਰੀ, ਚੈਕੋਸਲੋਵਾਕੀਆ ਉਹਨੇ ਸਵਾਲੋ ਕੀਤਾ। ਇਹ ਵੱਖਰੀ ਕਹਾਣੀ ਹੈ
ਕਿ ਫਿਰ ਮੁਜਾਹਿਦੀਨਾਂ ਨੇ, ਜਿਹੜਾ ਲਫ਼ਜ਼ ਇਹਨਾਂ ਨੇ ਹੀ ਦਿੱਤਾ ਅਮਰੀਕਨਾਂ ਨੇ, ਸੋਵੀਅਤ ਯੂਨੀਅਨ ਨੂੰ ਡਿਫੀਟ ਦਿੱਤੀ ਜੀ ਉਸ ਧਰਤੀ ਦੇ ਉੱਤੇ। ਔਰ ਸੋਵੀਅਤ ਯੂਨੀਅਨ ਅਗਲੇ 2 ਸਾਲਾਂ ਦੇ ਵਿੱਚ 10 ਸਾਲ ਜਿਹੜੀ ਹੈ ਉਹ ਜੰਗ ਚੱਲੀ 1979 ਤੋਂ 1999 ਤੱਕ। ਔਰ ਅਗਲੇ ਸਾਲ 2 ਸਾਲ ਦੇ ਵਿੱਚ ਉਹਦੇ 15 ਟੁਕੜੇ ਹੋਏ, ਬਾਕੀ ਰੂਸ ਬਚਿਆ। ਇੰਡੀਆ ਨੂੰ ਹੱਥਾਂ ਪੈਰਾਂ ਦੀ ਪਈ ਵੀ ਕੀ ਕਰੇ। ਫਿਰ ਇੱਕਦਮ ਝੁਕਣਾ ਅਮਰੀਕਾ ਵੱਲ ਸ਼ੁਰੂ ਹੋਇਆ ਮਨਮੋਹਨ ਸਿੰਘ ਦੇ ਪ੍ਰਾਈਮ ਮਿਨਿਸਟਰ ਬਣਨ ਤੱਕ, ਕਿਉਂਕਿ 9/11 ਹੋ ਚੁੱਕਾ ਸੀ। ਇੱਥੇ ਵੀ ਇਸਲਾਮ ਨੂੰ ਐਨਮੀ ਡਿਕਲੇਅਰ ਕਰਨ ਦੀ ਲਾਈਨ ਸੀ ਔਰ ਭਾਰਤ ਨੇ ਉਸ ਅਪਰਚੁਨਿਟੀ ਦਾ ਫਾਇਦਾ ਚੁੱਕਦਿਆਂ ਇੰਡੋ US ਨਿਊਕਲੀਅਰ ਡੀਲ ਸਾਈਨ ਕੀਤੀ ਜੂਨੀਅਰ ਬੁਸ਼ ਦੇ ਪੀਰੀਅਡ। ਔਰ ਫਿਰ ਹੌਲੀ ਜਿਹੜਾ ਉਹ ਰਸ਼ੀਅਨ ਇਨਫਲੂਐਂਸ ਤੋਂ ਥੋੜ੍ਹਾ ਜਿਹਾ ਬਚਣ ਦੀ ਕੋਸ਼ਿਸ਼ ਹੁੰਦੀ ਰਹੀ। ਔਰ ਜਦੋਂ ਤੱਕ ਅਸੀਂ 2022-23 ਦੇਖਦੇ ਹਾਂ, 2.5 ਵਰ੍ਹੇ ਪਹਿਲਾਂ ਜਦੋਂ ਯੂਕਰੇਨ ਦੇ ਉੱਤੇ ਫੁੱਲ ਸਕੇਲ ਅਟੈਕ ਰਸ਼ੀਆ ਨੇ ਕੀਤਾ, ਉਸ ਤੋਂ ਪਹਿਲਾਂ ਬੈਲਾਰੂਸ ਦਾ ਮੁੱਦਾ, ਕ੍ਰਾਈਮੀਆ ਦਾ ਮੁੱਦਾ, ਇੰਡੀਆ ਨਿਊਟਰਲ ਜਾਂ UN ਦੇ ਵਿੱਚ ਐਬਸਟੇਨ ਕਰਨ ਲੱਗ ਗਿਆ। ਪਰ ਯੂਕਰੇਨ ਵਾਰ ਦੇ ਵੇਲੇ ਜਿਵੇਂ ਇੰਡੀਆ ਨੇ ਖੁੱਲ੍ਹ ਕੇ ਜਿਹੜਾ ਉਹ ਮਦਦ ਤਾਂ ਨਹੀਂ ਕੀਤੀ ਜਾਂ ਉਹਦੇ 'ਚ ਐਬਸਟੇਨ ਹੀ ਕੀਤਾ ਵੋਟਿੰਗ, ਪਰ ਜਿਵੇਂ ਕਰੂਡ ਆਇਲ ਬਾਏ ਕੀਤਾ ਰਸ਼ੀਆ ਤੋਂ ਜੀ, ਉਹਨੂੰ ਪ੍ਰੋਸੈਸ ਕਰਕੇ 4000 ਤੋਂ ਜ਼ਿਆਦਾ ਜਿਹੜੀਆਂ ਇਕਨੋਮਿਕਲ ਸੈਂਕਸ਼ਨਸ ਨੇ ਰਸ਼ੀਆ ਦੇ ਖਿਲਾਫ ਇੰਡੀਆ ਨੇ ਧੱਜੀਆਂ ਉਡਾਈਆਂ, ਰੀਪ੍ਰੋਸੈਸ ਕਰਕੇ ਆਇਲ ਵੇਚਿਆ ਯੂਰਪ ਦੀ ਮਾਰਕੀਟ 'ਚ। ਅਮਰੀਕਾ ਦੇਖ ਰਿਹਾ ਸੀ ਕਿ ਵੀ ਇਹ ਕਰ ਕੀ ਰਹੇ ਨੇ, ਪਰ ਬਾਈਡਨ ਵੈਸੇ ਹੀ ਜੀ ਜਾਨ ਸਾਥ ਹੈ ਹੀ ਨਹੀਂ ਸੀ ਉਹਦੇ 'ਚ। ਔਰ ਨਤੀਜਾ ਜਿਹੜਾ ਉਹ ਯੂਕਰੇਨੀਅਨ ਵੀ ਮਰ ਰਹੇ ਨੇ। ਬਿਲਕੁਲ ਰਸ਼ੀਆ ਵੀ ਇਕਨੋਮਿਕਲੀ ਰਾਦਰ ਜਿਹੜੀ G7 ਮੁਲਕਾਂ ਦੀ ਇਕਨੋਮੀ ਹੈ ਉਹਦੇ ਨਾਲੋਂ ਵੀ ਜ਼ਿਆਦਾ ਹਾਲਾਂਕਿ ਰਸ਼ੀਆ ਦੀ ਸਾਰੀ ਇਕਨੋਮੀ $2 ਟ੍ਰਿਲੀਅਨ ਹੈ, ਬਹੁਤ ਛੋਟੀ, ਈਵਨ ਇੰਡੀਆ ਨਾਲੋਂ ਵੀ ਘੱਟ ਹੈ। ਲੇਕਿਨ ਰੋਬਸਟ ਬੰਦੇ ਮਰਵਾ ਸਕਦੇ ਹੋ। ਇਹੀ ਕਾਰਨ ਹੈ ਕਿ ਨੈਪੋਲੀਅਨ ਦੇ ਹਮਲੇ ਵੇਲੇ ਵੀ ਔਰ ਹਿਟਲਰ ਵੇਲੇ ਵੀ ਰਸ਼ੀਆ ਨੇ ਹੀ ਡਿਫੀਟ ਕੀਤਾ ਹਿਟਲਰ ਨੂੰ ਵੀ ਔਰ ਨੈਪੋਲੀਅਨ ਨੂੰ ਵੀ। ਹੁਣ ਉਸ ਸਭ ਦੇ ਚੱਲਦਿਆਂ ਜਦੋਂ ਪ੍ਰੈਜ਼ੀਡੈਂਟ ਟਰੰਪ ਵਾਪਸ ਆਏ ਔਰ ਜ਼ਾਹਰ ਹੈ ਇਹਨਾਂ ਨੂੰ ਇਹ ਸੀ ਕਿ ਵੀ ਉਹ ਜਿਹੜਾ ਚੱਲੇਗਾ, ਜਿਹੜਾ ਟੁੱਲ ਸਾਡਾ ਚੱਲਦਾ ਸੀ ਕਿ ਵੀ ਆਂਡਾ ਕਿਤੇ ਤੇ ਕੁੜਕੁੜ ਕਿਤੇ। ਲੇਕਿਨ ਟਰੰਪ ਨੇ ਜਿਹੜਾ ਜਿਵੇਂ ਪਿਛਲੇ ਸਾਰੇ 6-7 ਹਫ਼ਤਿਆਂ 'ਚ ਇੰਡੀਆ ਨੂੰ ਨਿਸ਼ਾਨੇ 'ਤੇ ਲਿਆ ਹੋਇਆ ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਵੀ, ਪਹਿਲਾਂ ਤਾਂ ਸਾਰਿਆਂ ਦੇ ਨਾਲ ਨਾਂ ਲਿਆ ਉਹਨਾਂ ਨੇ, ਬ੍ਰਾਜ਼ੀਲ, ਚਾਈਨਾ, ਮੈਕਸੀਕੋ ਔਰ ਦੂਜਾ ਫਿਰ ਵਾਪਸ ਮੁੜਿਆ ਟਰੰਪ। ਇੰਡੀਆ ਟੈਰਿਫ ਕਿੰਗ, ਆਟੋਮੋਬਾਈਲਸ 'ਤੇ ਵੀ 100% ਤੋਂ ਜ਼ਿਆਦਾ ਲਾਉਂਦੇ ਨੇ। ਹੁਣ ਕੱਲ੍ਹ ਫਿਰ ਟਰੰਪ ਨੇ ਇਹ ਕਿਹਾ। ਹੁਣ ਇਸ ਸਾਰੇ ਤੋਂ ਇਹਨਾਂ ਦਾ ਮਿਨਿਸਟਰ ਪਿਊਸ਼ ਗੋਇਲ ਆ ਕੇ ਬੈਠਾ ਹੋਇਆ DC 'ਚ। ਉਹਨੂੰ ਲੱਗਦਾ ਸੀ ਵੀ ਜਦੋਂ ਲਾਸਟ ਮੋਦੀ ਦੀ ਵਿਜ਼ਿਟ ਪਿਛਲੇ ਮਹੀਨੇ ਹੋਈ ਹੈ ਕਿ ਜੇ ਅਸੀਂ ਬਿਜ਼ਨਸ ਡੀਲ ਆਰਾਮ ਨਾਲ ਸਾਈਨ ਕਰਾਂਗੇ, ਅਸੀਂ ਆਲਰੇਡੀ ਜਿਹੜਾ ਬਜਟ ਦੇ ਵਿੱਚ ਥੋੜ੍ਹਾ ਘਟਾ ਦਿੱਤਾ ਹੈ, ਥੋੜ੍ਹਾ ਜਿਹੜਾ ਇਹਦੇ ਪੋਪੂਲਰ ਜਿਹੜੇ ਫੇਵਰੇਟ ਮੋਟਰਸਾਈਕਲ ਨੇ ਡੈਵਿਲੇ ਕਿ ਕੀ ਹੈ ਉਹ, ਉਸ ਦੇ ਉੱਤੇ ਅਸੀਂ। ਲੇਕਿਨ ਐਤਕੀ ਟਰੰਪ ਜਿਹੜਾ ਉਹ ਮੰਨਣ ਵਾਲਾ ਨਹੀਂ ਹੈ। ਨਤੀਜੇ ਦੇ ਤੌਰ 'ਤੇ ਉਹਨੇ ਆਲਰੇਡੀ ਐਲਾਨ ਕਰਤਾ ਟਰੰਪ ਨੇ ਕਿ 2 ਅਪ੍ਰੈਲ ਤੋਂ ਟੈਰਿਫ ਲੱਗਣਗੇ ਫੁੱਲ ਜੋ ਲੱਗ ਰਹੇ ਨੇ। ਹੁਣ ਚਾਈਨਾ ਦੇ ਨਾਲ ਤਾਂ ਹੈ ਹੀ ਹੈ, ਅਸਲ ਤਾਂ ਵਾਰ ਹੀ ਚਾਈਨਾ ਦੇ ਨਾਲ ਹੈ। ਰਸ਼ੀਆ ਨਾਲ ਵੀ ਜਿਹੜੀ ਪਿੰਗ ਪਾਉਣ ਦਾ ਮਤਲਬ ਇਹ ਹੈ ਵੀ ਰਸ਼ੀਆ ਨੂੰ ਚਾਈਨਾ ਤੋਂ ਅੱਡ ਕਰਨਾ, ਡਿਸਟੈਂਸ ਕਰਨਾ। ਇਸ ਲਈ ਯੂਕਰੇਨ ਦੇ ਮੁੱਦੇ 'ਤੇ ਉਹਦੇ ਸਾਹਮਣੇ ਸਰੈਂਡਰ ਹੈ। ਹੁਣ ਇਸ ਸਭ ਦੇ ਚੱਲਦਿਆਂ ਭਾਰਤ ਨੂੰ ਇਹ ਨਜ਼ਰ ਆ ਗਿਆ, ਹਾਲਾਂਕਿ ਚੀਨ ਦੇ ਅੱਗੇ ਤਾਂ ਸਰੈਂਡਰ ਪਹਿਲਾਂ ਹੀ, ਜਦੋਂ ਅਸੀਂ ਸੁਬਰਾਮਨੀਅਮ ਸਵਾਮੀ ਇਹਨਾਂ ਦੇ ਆਈਡੀਆਲੋਗ ਨੂੰ ਕੋਟ ਕਰਦੇ ਹਾਂ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਆਲਰੇਡੀ ਜਿਹੜੀ ਹੈ ਉਹਨਾਂ ਦੇ ਹਵਾਲੇ ਕੀਤੀ ਹੋਈ ਹੈ, ਕੋਈ ਡੀ-ਐਸਕੇਲੇਸ਼ਨ ਜਾਂ ਦੂਜੀ ਤੀਜੀ ਨਹੀਂ ਹੋਈ। ਲੇਕਿਨ ਇਹਦੇ ਬਾਵਜੂਦ ਇੰਡੀਆ ਤਾਂ ਬਿਲਕੁਲ, ਉਹ ਤਾਂ ਮੋਦੀ ਤਾਂ ਪਹਿਲਾਂ ਹੀ ਮੁੱਕਰ ਗਿਆ ਸੀ, ਨਾ ਕੋਈ ਆਇਆ ਨਾ ਕੋਈ ਗਿਆ। ਪਰ ਤੁਸੀਂ ਸਾਰੇ ਪੀਰੀਅਡ 'ਚ ਦੇਖੋ ਕਿ ਭਾਈ ਕਿਤੇ ਸਾਈਡ ਲਾਈਨ 'ਤੇ ਸ਼ੀ ਜਿਨਪਿੰਗ ਔਰ ਮੋਦੀ ਉਹ ਜੱਫੀਆਂ ਪਾ ਰਹੇ ਨੇ, ਫਿਰ ਚਾਈਨਾ ਦਾ ਫੋਰਨ ਮਿਨਿਸਟਰ ਔਰ ਇੰਡੀਆ ਦਾ ਐਸ ਜੈ ਸ਼ੰਕਰ ਫਿਰ ਜੱਫੀਆਂ ਪਾ ਰਹੇ ਨੇ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਇਹ ਨਜ਼ਰ ਆ ਗਿਆ ਇੰਡੀਆ ਨੂੰ ਕਿ ਵੀ ਇੱਥੋਂ ਛੁਟਕਾਰਾ ਨਹੀਂ ਹੋਣਾ। ਜਿਹੜੀ $42 ਬਿਲੀਅਨ ਦਾ ਟ੍ਰੇਡ ਸਰਪਲਸ ਹੈ ਅਮਰੀਕਾ ਨਾਲ, ਉਹ ਲੈਵਲ ਹੀ ਕਰਨਾ ਪਏਗਾ। ਤੇ $42 ਬਿਲੀਅਨ ਤੁਸੀਂ ਇੰਡੀਆ ਦੀ ਇਕਨੋਮੀ 'ਚੋਂ ਕੱਢ ਲਓ ਤੇ ਉਹ ਤਾਂ ਕਲੈਪਸ ਹੋ ਜਾਂਦੇ ਨੇ। ਆਲਰੇਡੀ ਜੋ ਹਾਲ ਉਹਨਾਂ ਦੇ ਰੁਪਈਏ ਦਾ ਹੋ ਰਿਹਾ, ਹਾਲਾਂ ਆਲਮੋਸਟ ਉਹਨਾਂ ਦੀ ਸ਼ੇਅਰ ਮਾਰਕੀਟ 'ਚੋਂ $1 ਟ੍ਰਿਲੀਅਨ ਉੱਡ ਗਿਆ ਪਿਛਲੇ ਪੀਰੀਅਡ 'ਚ, ਕਈ ਹਜ਼ਾਰ ਕਰੋੜ ਇਨਵੈਸਟਰਸ ਦਾ। ਔਰ ਇਹ ਜਿਹੜਾ ਰੁਪਈਆ 87-88 ਕੇ ਕਿੰਨੇ 'ਤੇ ਆ ਹੁਣ, ਇਹ ਵੀ ਇਸ ਕਰਕੇ ਹੈ ਕਿ ਵੀ ਰਿਜ਼ਰਵ ਬੈਂਕ ਜਿਹੜਾ ਉਧਰੋਂ ਲਗਾਤਾਰ ਮਨੀ ਵਿੱਚ ਪੰਪ ਕਰ ਰਿਹਾ। ਔਰ ਆਲਰੇਡੀ
100 ਬਿਲੀਅਨ ਜਿਹੜਾ ਇਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਦਾ ਸੀ ਉਹ ਜਾਂਦਾ ਲੱਗਾ। ਸੋ ਹੁਣ ਮੈਨੂੰ ਇਹ ਲੱਗਦਾ ਕਿਉਂਕਿ ਇਹ ਖਬਰਾਂ ਹਾਲਾਂਕਿ ਵਕਤ ਪਰ ਮੈਂ ਦੇਖ ਰਿਹਾ, ਮੇਰੇ ਕੋਲ ਡੀਟੇਲ ਤਾਂ ਨਹੀਂ ਹੈ ਡਿਸਕਸ ਕਰਨ ਦਾ। ਇੱਕ ਪਾਸੇ ਤਾਂ ਇਹਨਾਂ ਦਾ ਇੰਡੀਆ ਦਾ ਕਹਿਣਾ ਹੈ ਸੈਂਟਰ ਪੁੱਟਸ ਫੋਕਸ ਔਨ ਬਾਇਲੇਟਰਲ ਟ੍ਰੇਡ ਟਾਕਸ ਨਾਟ ਰੈਸੀਪ੍ਰੋਕਲ ਟੈਰਿਫਸ ਬਾਈ US। ਹੁਣ ਮਿਨਿਸਟਰੀ ਜਿਹੜੀ ਹੈ ਉਹਨਾਂ ਦੀ ਐਕਸਟਰਨਲ ਅਫੇਅਰਸ ਦੀ ਕਹਿੰਦੀ ਹੈ ਕਿ ਜੀ ਅਸੀਂ ਨਹੀਂ ਲਾਵਾਂਗੇ ਅਜੇ ਤਾਂ ਅਸੀਂ ਟ੍ਰੇਡ ਡੀਲ ਸਾਈਨ ਕਰਨ ਦੀ ਗੱਲ ਕਰ ਰਹੇ ਹਾਂ। ਪਰ ਗੱਲ ਜੇ ਚਾਈਨਾ ਦੇ ਹਵਾਲੇ ਨਾਲ ਦੇਖੀਏ ਤੇ ਚਾਈਨਾ ਦੇ ਫੋਰਨ ਮਿਨਿਸਟਰ ਦਾ ਬਿਆਨ ਜਿਹੜਾ ਇਹਨਾਂ ਦੀ ਨਿਊਜ਼ ਏਜੰਸੀ ਨੇ PTI ਨੇ ਹੈਡਲਾਈਨ ਬਣਾਇਆ, ਟਾਈਮ ਫॉर ਡਰੈਗਨ ਐਲੀਫੈਂਟ ਟੂ ਡਾਂਸ ਟੂਗੈਦਰ ਸੇਜ਼ ਚਾਈਨਾਜ਼ ਫੋਰਨ ਮਿਨਿਸਟਰ। ਹੁਣੇ ਮਿਲੇ ਨੇ ਦੋਨੋਂ ਐਸ ਜੈਸ਼ੰਕਰ ਔਰ ਦੂਜੇ, ਤੇ ਉਹਦੇ ਚੋਂ ਕਹਿੰਦੇ ਹੁਣ ਡਰੈਗਨ ਉਹਨਾਂ ਦਾ ਸਾਈਨ ਹੈ, ਚਾਈਨਾ ਨੂੰ ਡਰੈਗਨ ਕੰਟਰੀ ਜਾਣਿਆ ਜਾਂਦਾ ਤੇ ਇੰਡੀਆ ਨੂੰ ਐਲੀਫੈਂਟ ਕੰਟਰੀ ਹੈ। ਉਹਨੇ ਕਿਹਾ ਜੀ ਹੁਣ ਜਿਹੜਾ ਉਹ ਡਰੈਗਨ ਤੇ ਐਲੀਫੈਂਟ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਡਾਂਸ ਕਰਨਗੇ। ਉਹਨੇ ਕਿਹਾ ਜੀ ਅਸੀਂ ਬਹੁਤ ਮੈਚੁਰ ਸਿਵਲਾਈਜੇਸ਼ਨਸ ਹੈ, ਪੀਸ ਐਂਡ ਟ੍ਰੈਂਕੁਇਲਿਟੀ ਹੋਣੀ ਚਾਹੀਦੀ ਹੈ। ਬਾਕੀ ਕਹਿੰਦੇ ਜਿਹੜੇ ਏਰੀਆ ਦੀ ਗੱਲ ਹੈ ਇਹਨੂੰ ਪਿੱਛੇ ਰੱਖੋ, ਕਿਹਨੇ ਕਿਹਦਾ ਇਲਾਕਾ ਜਿੱਤਿਆ ਤੇ ਕਿਹਨੇ। ਇੰਡੀਆ ਚਾਈਨਾ ਮੇਡ ਪੋਜ਼ਿਟਿਵ ਸਟ੍ਰਾਈਵਸ ਆਫਟਰ ਮੋਦੀ ਸ਼ੀ ਮੀਟਿੰਗ। ਹੁਣ ਮੋਦੀ ਤੇ ਸ਼ੀ ਵੀ ਮਿਲੇ ਨੇ। ਬਾਉਂਡਰੀ ਇਸ਼ੂ ਸ਼ੁੱਡ ਨਾਟ ਡਿਫਾਈਨ ਟਾਈਜ਼, ਚਾਈਨੀਜ਼ ਫੋਰਨ ਮਿਨਿਸਟਰ ਵਾਂਗ ਯੀ। ਉਹਨੇ ਕਿਹਾ ਇਹ ਸਰਹੱਦਾਂ ਦੇ ਜਿਹੜੇ ਝਗੜੇ ਮਾੜੇ ਮੋਟੇ ਨੇ ਇਹ ਚੱਲਦੇ ਰਹਿਣੇ ਨੇ, ਇਹ ਇਸ਼ੂ ਨਹੀਂ ਡਿਸਾਈਡ ਕਰਨੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਡੇ ਲਈ ਇਹ ਮੌਕਾ ਹੈ ਕਿ ਵੀ ਅਸੀਂ ਪੋਜ਼ਿਟਿਵ ਕਦਮ ਅੱਗੇ ਲਈਏ ਔਰ ਹੁਣ ਇਹ ਬਾਉਂਡਰੀ ਕਮਿਸ਼ਨ ਔਰ ਦੂਜੇ ਡਿਫਰੈਂਸਿਸ ਦੇ ਚਲਦਿਆਂ ਵੀ ਜਿਹੜੇ ਮੁਲਕਾਂ ਦੇ ਸਬੰਧ ਨੇ ਉਹ ਨਾਰਮਲ ਵੱਲ ਜਾ ਰਹੇ ਨੇ। ਔਰ ਚਾਈਨਾ ਇੰਡੀਆ ਰਿਲੇਸ਼ਨ ਬਹੁਤ ਪੋਜ਼ਿਟਿਵ ਹੋਈ ਹੈ। ਸਕਸੈਸਫੁਲ ਮੀਟਿੰਗ ਜਿਹੜੀ ਮੋਦੀ ਔਰ ਸ਼ੀ ਜਿਨਪਿੰਗ 'ਚ ਹੋਈ। ਔਰ ਹੁਣ ਜਿਹੜਾ ਟਾਈਮ ਹੈ ਕਿ ਵੀ ਜਿਹੜਾ ਡਰੈਗਨ ਔਰ ਐਲੀਫੈਂਟ ਇਕੱਠੇ ਨਾਚ ਕਰਨਗੇ। ਹੁਣ ਇਹ ਦੇਖਦੇ ਹਾਂ ਕਿ ਵੀ ਇਹ ਨਾਚ ਸਟੈਚੂ ਆਫ ਲਿਬਰਟੀ ਦੇ ਨਾਲ ਐਲੀਫੈਂਟ ਨੇ ਕਰਨਾ ਹੈ ਕਿ ਰਸ਼ੀਆ ਦੇ ਕਿਸੇ ਪੋਲਰ ਬੀਅਰ ਨਾਲ ਕਰਨਾ ਹੈ ਕਿ ਚਾਈਨਾ ਦੇ ਡਰੈਗਨ ਨਾਲ ਕਰਨਾ ਹੈ ਕਿ ਦਿੱਲੀ ਦੇ ਵਿੱਚ ਭਾਰਤ ਮਾਤਾ ਨੇ ਬਾਕੀ ਸਾਰਿਆਂ ਨੂੰ ਪਾਸੇ ਰੱਖ ਕੇ ਕਹਿਣਾ ਕਿ ਵੀ ਮੈਂ ਲੁੱਟੀ ਗਈ, ਮੈਂ ਪੁੱਟੀ ਗਈ, ਮੈਂ ਉਜੜ ਗਈ। ਉਹ ਇਕੱਲੇ ਹੀ ਉਹਨਾਂ ਨੇ ਜਿਹੜਾ ਉਹ ਡਾਂਸ ਕਰਨਾ ਹੈ ਤੇ ਜਾਂ ਇਹਨਾਂ ਨੂੰ ਘੇਰ ਕੇ ਜਿਹੜੀ ਹੈ ਉਹ ਕਿਨੇ ਧਮਾਲ ਪਾਉਣੀ ਹੈ ਇਹ ਹੁਣ ਵਕਤ ਹੀ ਦੱਸੇਗਾ। ਪਰ ਤੁਸੀਂ ਇਸ ਸਾਰੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਉਹ ਜਿਹੜੀ ਗੱਲ ਅਸੀਂ ਕਹੀ ਸੀ ਕਿ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਤੇ ਦੋ ਬੇੜੀਆਂ 'ਚ ਪੈਰ ਰੱਖਣ ਵਾਲੇ ਕਿਵੇਂ ਡੁੱਬਦੇ ਨੇ। ਜੋ ਅੱਜ ਕੱਲ੍ਹ ਭਾਰਤ ਦਾ ਟੈਰਿਫ ਦਾ ਇਸ਼ੂ ਹੋਏ, ਫੋਰਨ ਪਾਲਿਸੀ ਦਾ ਹੋਏ, ਸਭ ਨੇ ਮੂੰਹ ਨੂੰ ਜੰਦੇ ਲਾਏ ਹੋਏ ਨੇ, ਕੋਈ ਬੋਲਣ ਲਈ ਤਿਆਰ ਨਹੀਂ, ਉੱਥੋਂ ਦੌੜੇ ਹੋਏ ਨੇ। ਐਸ ਜੈਸ਼ੰਕਰ UK ਔਰ ਆਇਰਲੈਂਡ 'ਚ ਲੁਕਦਾ ਫਿਰਦਾ ਹੈ। ਮੋਦੀ ਕਿਤੇ ਹੋਰ ਸੀ, ਹੁਣ ਮੌਰੀਸ਼ੀਅਸ ਜਾ ਰਿਹਾ ਹੈ। ਬਿਲਕੁਲ ਕਿਸੇ ਕੋਲ ਕੋਈ ਜਿਹੜਾ ਉਹ ਲੋਕਾਂ ਨੂੰ ਫੇਸ ਹੀ ਨਹੀਂ ਕਰਨਾ ਚਾਹੁੰਦੇ ਔਰ ਉੱਥੇ ਤਰਾਈ ਮਚੀ ਹੋਈ ਹੈ ਕਿ ਭਾਈ ਇਹ ਹੋ ਕੀ ਰਿਹਾ, ਪੈਸੇ ਵੀ ਉੱਡ ਰਹੇ ਨੇ। ਔਰ ਇਧਰੋਂ ਇਹ ਕਹਿ ਰਹੇ ਨੇ ਜੀ 60 ਕਰੋੜ ਗੰਗਾ ਨਹਾ ਲਈ ਉਹਨਾਂ ਨੇ, ਕੁੰਭ ਮਹਾਕੁੰਭ ਹੋ ਗਿਆ ਉਹਨਾਂ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।